ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਨੇ ਯੂਐਸ ਨੂੰ ਅਕਿਊਜ਼ ਕੀਤਾ ਹੈ ਵੀ ਯੂਐਸ ਬਾਇਓਲੋਜੀਕਲ ਵੈਪਨ ਦੀ ਸਪੋਰਟ ਕਰ ਰਿਹਾ ਯੂਕਰੇਨ ਦੇ ਵਿੱਚ। ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਧਮਕੀ ਦਿੱਤੀ ਹੈ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਵੀ ਜੇ ਕੈਮੀਕਲ ਵੈਪਨ ਯੂਜ਼ ਕੀਤੇ ਤੇ ਉਹਦਾ ਰਿਜ਼ਲਟ ਬੜਾ ਗਲਤ ਹੋਊਗਾ। ਸੋ ਅੱਜ ਉਸ ਨੂੰ ਰਿਬਟਲ ਕਰਦੇ ਹੋਏ ਰਸ਼ੀਆ ਨੇ ਇਹ ਕਿਹਾ ਆ ਵੀ ਅਮਰੀਕਾ ਵਾਲੇ ਯੂਕਰੇਨ ਦੇ ਵਿੱਚ ਬਾਇਓਲੋਜੀਕਲ ਵੈਪਨਸ ਦੀ ਸਪੋਰਟ ਕਰ ਰਹੇ ਹੈਗੇ ਆ। ਕਹਿੰਦੇ ਵੀ 30 ਦੇ ਕਰੀਬ ਯੂਕਰੇਨੀਅਨ ਲੈਬੋਰਟਰੀਜ਼ ਕੰਮ ਕਰ ਰਹੀਆਂ ਵੱਖ-ਵੱਖ ਬਿਮਾਰੀਆਂ ਦੇ ਉੱਤੇ ਤੇ ਹੋਰ ਐਂਥਰੈਕਸ, ਕੋਲਰਾ ਤੇ ਪਲੇਗ ਇਹ ਯੂਐਸ ਦੀ ਮਿਲਟਰੀ ਉਹਨਾਂ ਨੂੰ ਸਪੋਰਟ ਕਰ ਰਹੀ ਹੈਗੀ। ਇਹ ਫਾਲਸ ਫਲੈਗ ਐਕੁਜੀਸ਼ਨ ਲਾ ਕੇ ਆਈ ਥਿੰਕ ਜਿਹੜਾ ਪੁਤਿਨ ਆ ਉਹ ਹੋਰ ਹਮਲਾ ਜਿਹੜਾ ਹੈ ਉਸ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ ਟ੍ਰੇਡ ਦੇ ਉੱਤੇ ਰਿਸਟ੍ਰਿਕਸ਼ਨ ਲਾਉਣ ਦੇ ਕਰਕੇ ਪੁਤਿਨ ਬਹੁਤ ਹੀ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਇਸ ਟਾਈਮ ਉੱਥੇ ਫਸਿਆ ਪਿਆ ਆ। ਉਸਨੇ ਆਪਣੀ ਫੋਰਨ ਇੰਟੈਲੀਜੈਂਸ ਦਾ ਜਿਹੜਾ ਹੈਡ ਆ ਉਸ ਨੂੰ ਹਾਊਸ ਅਰੈਸਟ ਦੇ ਵਿੱਚ ਪੁਤਿਨ ਨੇ ਰੱਖ ਦਿੱਤਾ। ਕਹਿੰਦੇ ਵੀ ਉਹਦੇ ਕੋਲ ਇਹ ਸੂਚਨਾ ਹੀ ਨਹੀਂ ਸੀਗੀ ਵੀ ਯੂਕਰੇਨ ਵਾਲੇ ਏਡੀ ਵੱਡੀ ਫਾਈਟ ਜਿਹੜੀ ਉਹ ਦੇ ਸਕਣਗੇ। ਬਹੁਤ ਭਾਰੀ ਨੁਕਸਾਨ ਰੂਸ ਦੀ ਫੌਜ ਨੂੰ ਇਸ ਟਾਈਮ ਯੂਕਰੇਨ ਦੇ ਵਿੱਚ ਝੱਲਣਾ ਪੈ ਰਿਹਾ ਆ। ਉਹ ਬਹੁਤ ਸਾਰੇ ਜਿਹੜੇ ਰੂਸੀ ਕਾਲਮ ਆ ਟੈਂਕਾਂ ਦੇ ਆ ਰਹੇ ਆ ਉਹਨਾਂ ਦੇ ਉੱਤੇ ਐਂਬੁਸ਼ ਲੁੱਕ ਕੇ ਜਿਹੜਾ ਆ ਉਹ ਰਾਹ ਦੇ ਵਿੱਚ ਡੱਕ ਕੇ ਇੱਕ ਹਿਸਾਬ ਦੇ ਨਾਲ ਉਹਨਾਂ ਉੱਤੇ ਸਿੱਧੇ ਹਮਲੇ ਜਿਹੜੇ ਉਹ ਕਰ ਰਹੇ ਆ। ਸੋ ਇੱਕ ਤਾਂ ਟ੍ਰੇਡ ਦੇ ਕਰਕੇ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਉਧਰ ਰੂਸ ਦੇ ਰਾਸ਼ਟਰਪਤੀ ਨੇ ਇਹ ਧਮਕੀ ਦਿੱਤੀ ਆ ਵੀ ਉਹ ਬਹੁਤ ਸਾਰੀਆਂ ਜਿਹੜੀਆਂ ਅਮਰੀਕਨ ਕੰਪਨੀਜ਼ ਆ ਛੱਡ ਕੇ ਜਾ ਰਹੀਆਂ, ਜਿਹੜੀਆਂ ਇਸ ਟਾਈਮ 300 ਤੋਂ ਵੱਧ ਕਹਿੰਦੇ ਕੰਪਨੀਜ਼ ਹੋ ਗਈਆਂ ਜਿਨ੍ਹਾਂ ਨੇ ਵਪਾਰ ਕਰਨ ਤੋਂ ਇਨਕਾਰ ਕਰ ਦਿੱਤੀ ਆ ਰੂਸ ਦੇ ਵਿੱਚ। ਉਹਨਾਂ ਦੇ ਐਸੈਟਸ ਸੀਜ਼ ਕਰ ਸਕਦਾ ਆ ਜਾਂ ਫਰੀਜ਼ ਜਿਹੜਾ ਆ ਉਹਨਾਂ ਨੂੰ ਕਰ ਸਕਦਾ ਹੈਗਾ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਉਧਰ ਰਾਸ਼ਟਰਪਤੀ ਬਾਈਡਨ ਨੇ ਹੁਣੇ ਅੱਜ ਫੇਰ ਇੱਕ ਵਾਰੀ ਇਹ ਕਲੀਅਰ ਕਰ ਦਿੱਤਾ, ਕਹਿੰਦੇ ਉੱਦਾਂ ਤਾਂ ਸਾਡਾ ਫੌਜੀ ਕੋਈ ਵੀ ਉੱਥੇ ਜਾ ਕੇ ਨਹੀਂ ਲੜੂਗਾ, ਪਰ ਨਾਟੋ ਦੇ ਮੁਲਕ ਦੇ ਉੱਤੇ ਜੇ ਉਹਨਾਂ ਨੇ 1 ਇੰਚ ਤੇ ਵੀ ਹਮਲਾ ਕੀਤਾ ਤੇ ਅਸੀਂ ਹਰ ਇੱਕ ਚੀਜ਼ ਨੂੰ ਡਿਫੈਂਡ ਕਰਨ ਦੇ ਲਈ ਸਿੱਧੀ ਕਨਫਰੰਟੇਸ਼ਨ ਦੇ ਲਈ ਵੀ ਫਿਰ ਤਿਆਰ ਹੈਗੇ ਆ। ਕਹਿੰਦੇ ਵੀ ਯੂਕਰੇਨ ਦੇ ਵਿੱਚ ਰੂਸ ਦੇ ਨਾਲ ਅਮਰੀਕਾ ਜਿਹੜਾ ਉਹ ਨਹੀਂ ਲੜੂਗਾ, ਪਰ ਨਾਟੋ ਦੇ ਕਿਸੇ ਮੁਲਕ ਦੇ ਨਾਲ ਹੋਇਆ ਤਾਂ ਫਿਰ ਅਸੀਂ ਜਿਹੜੇ ਆ ਉਹ ਪਿੱਛੇ ਨਹੀਂ ਹੋਵਾਂਗੇ। ਜੀ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਯੂਐਸ ਨੇ ਮੋਸਟ ਫੇਵਰਡ ਨੇਸ਼ਨ ਤੋਂ ਰਸ਼ੀਆ ਨੂੰ ਹਟਾ ਲਿਆ ਆ। ਸਿਰਫ ਹੁਣ 3 ਮੁਲਕ ਦੁਨੀਆ ਦੇ ਵਿੱਚ ਹੈਗੇ ਆ ਜਿਹੜੇ ਅਮਰੀਕਾ ਦੀ ਆਪਾਂ ਕਹਿ ਸਕਦੇ ਨਾਲ ਗੁੱਡ ਰਿਲੇਸ਼ਨ ਨਹੀਂ ਹੈਗੇ, ਨਾਟ ਫੇਵਰਡ ਨੇਸ਼ਨਸ ਹੈਗੀਆਂ ਆ, ਕਿਊਬਾ, ਕੋਰੀਆ ਤੇ ਨਾਓ ਰਸ਼ੀਆ। ਤੇ ਇਸ ਤੋਂ ਬਾਅਦ ਅਮਰੀਕਾ ਤੋਂ ਬਾਅਦ ਹੋਰ ਮੁਲਕਾਂ ਨੇ ਵੀ ਮੋਸਟ ਫੇਵਰਡ ਨੇਸ਼ਨ ਤੋਂ ਪਾਸਾ ਪੱਟ ਲਿਆ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਉੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਜੀ ਅੱਜ ਆਪਾਂ ਜਿੱਦਾਂ ਸਵੇਰੇ ਦੱਸ ਰਹੇ ਸੀਗੇ ਵੀ ਇਹਨਾਂ ਦੇ ਜਿਹੜਾ ਬਹੁਤ ਵੱਡਾ ਕਾਫਲਾ ਤੁਰਿਆ ਆਉਂਦਾ ਸੀ ਫੌਜੀ ਕਾਫਲਾ ਕੀਵ ਦੇ ਵੱਲ, ਉਹ ਜਿਹੜਾ ਖੁਰਦ-ਬੁਰਦ ਜਿਹਾ ਹੋ ਗਿਆ ਆ। ਪਰ ਹੁਣ ਕਹਿੰਦੇ ਆ ਵੀ ਉਹ ਰੀਗਰੁੱਪ ਕਰ ਰਹੇ ਆ। ਨਵੀਆਂ ਮਿਲੀਆਂ ਜਾਣਕਾਰੀਆਂ ਦੇ ਮੁਤਾਬਕ, ਨਵੀਂ ਇੰਟੈਲੀਜੈਂਸ ਦੇ ਮੁਤਾਬਕ ਕਹਿ ਰਹੇ ਆ ਵੀ 10 ਮੀਲ ਦੂਰ ਰਹਿ ਗਏ ਨੇ ਜਿਹੜੇ ਰੂਸੀ ਫੌਜੀ ਕੀਵ ਜਿਹੜੀ ਰਾਜਧਾਨੀ ਹੈਗੀ ਆ ਯੂਕਰੇਨ ਦੀ ਉਸ ਨਾਲੋਂ। ਯੂਕਰੇਨ ਦੇ ਰਾਸ਼ਟਰਪਤੀ ਨੇ ਅੱਜ ਇੱਕ ਵਾਰੀ ਫੇਰ ਇੱਕ ਵੀਡੀਓ ਮੈਸੇਜ ਜਾਰੀ ਕੀਤਾ। ਉਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਸ ਯੁੱਧ ਦੇ ਵਿੱਚ ਟਰਨਿੰਗ ਪੁਆਇੰਟ ਆ ਗਿਆ ਆ ਤੇ ਅਸੀਂ ਜਿੱਤ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਸੋ ਪਤਾ ਨਹੀਂ ਆ ਵੀ ਹੁਣ ਕੀ ਜਿਹੜੀ ਸਥਿਤੀ ਆ ਐਕਚੁਅਲ ਦੇ ਵਿੱਚ ਜਿਹੜੀ ਉਹ ਬਣੂਗੀ, ਪਰ ਰੂਸੀ 에ਅਰ ਸਟ੍ਰਾਈਕਸ ਆ ਉਸ ਦੇ ਉੱਤੇ ਕਹਿੰਦੇ ਵੀ ਹੁਣ ਨਵੇਂ ਸ਼ਹਿਰ ਜਿਹੜੇ ਆ ਉਹ ਆ ਰਹੇ ਨੇ। ਲੁਟਸਕ ਤੇ ਇਵਾਨੋ ਫ੍ਰੈਂਕਵਿਸਕ, ਇਹਨਾਂ ਸ਼ਹਿਰਾਂ ਦੇ ਉੱਤੇ ਵੀ ਰੂਸੀ 에ਅਰ ਸਟ੍ਰਾਈਕਸ ਆ ਉਹ ਕੀਤੀਆਂ ਗਈਆਂ ਹੈਗੀਆਂ। ਜ਼ੈਲੈਂਸਕੀ ਦੇ ਨਾਲ ਅੱਜ ਰਾਸ਼ਟਰਪਤੀ ਬਾਈਡਨ ਦੀ 49 ਮਿੰਟ ਦੀ ਜਿਹੜੀ ਫੋਨ ਕਾਲ ਆ ਉਹ ਹੋਈ ਆ। ਉਹਨਾਂ ਨੇ ਜਿਹੜੇ ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਰੂਸ ਨੂੰ ਹੋਰ ਪਨਿਸ਼ ਕੀਤਾ ਜਾ ਸਕਦਾ ਆ ਉਸ ਦੇ ਬਾਰੇ ਜਿਹੜੀ ਉਹ ਚਰਚਾ ਕੀਤੀ ਆ। ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਗਿਆ ਆ ਵੀ ਜਿਹੜੀਆਂ ਨੈਗੋਸੀਏਸ਼ਨ ਦੀ ਗੱਲਬਾਤ ਕਰ ਰਹੀ ਆ ਉਸ ਦੇ ਵਿੱਚ ਯੂਕਰੇਨ ਕਿਤੇ ਨਾ ਕਿਤੇ ਆਪਣਾ ਨਾਟੋ ਦੇ ਵਿੱਚ ਦਾਅਵਾ ਆ ਉਸ ਨੂੰ ਹੌਲੀ ਹੌਲੀ ਪਿੱਛੇ ਕਰ ਰਿਹਾ ਆ, ਉਸ ਦੇ ਉੱਤੇ ਬਹੁਤਾ ਭਾਰ ਨਹੀਂ ਪਾ ਰਿਹਾ। ਯੂਕਰੇਨ ਵੀ ਇਹ ਸਮਝਦਾ ਹੈ ਵੀ ਰੂਸ ਬਹੁਤ ਵੱਡਾ ਮੁਲਕ ਆ, ਚਾਹੇ ਆਪਾਂ ਹੁਣ ਹਾਲ ਦੀ ਘੜੀ ਉਸ ਨੂੰ ਰੋਕ ਕੇ ਰੱਖਿਆ ਆ, ਮੇ ਵੀ ਜੇ ਲੰਮਾ ਸਮਾਂ ਯੁੱਧ ਚੱਲਦਾ ਹੈ ਤੇ ਉਹਨਾਂ ਦੇ ਲਈ ਇਹ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਆ। ਸੋ ਇਸ ਲਈ ਨਾਟੋ ਦੇ ਮੁਲਕ ਬਣਨ ਦੇ ਲਈ, ਮੈਂਬਰ ਬਣਨ ਦੇ ਲਈ ਉਹ ਆਪਣੇ ਦਾਅਵੇ ਨੂੰ ਠੰਡੇ ਬਸਤੇ ਦੇ ਵਿੱਚ
ਪਾਉਣ ਬਾਰੇ ਵੀ ਸੋਚ ਰਿਹਾ ਹੈਗਾ ਆ। ਲੰਮਾ ਸਮਾਂ ਜੇ ਯੁੱਧ ਚੱਲਦਾ ਆ ਤਾਂ ਜਿਹੜਾ ਯੂਕਰੇਨ ਆ ਵਾਕਿਆ ਹੀ ਰੂਸ ਦਾ ਸਾਹਮਣਾ ਕਰਨਾ ਉਸਦੇ ਲਈ ਮੁਸ਼ਕਲ ਹੋਵੇਗਾ। ਸੋ ਦੇਖੋ ਅੱਗੇ ਕੀ ਬਣਦਾ ਆ। ਉਧਰ ਜਿਹੜੀ ਨਿਊਕਲੀਅਰ ਫੈਸਿਲਿਟੀ ਹੈਗੀ ਆ ਉਸ ਦੇ ਉੱਤੇ ਰੂਸੀ ਕਾਬਜ਼ ਨੇ ਅੱਜ ਖਾਰਕੀਵ ਦੀ ਇੱਕ ਨਿਊਕਲੀਅਰ ਲੈਬ ਦੇ ਉੱਤੇ ਵੀ ਕਹਿੰਦੇ ਆ ਵੀ ਸ਼ੈਲਿੰਗ ਉਹ ਹੋਈ ਆ। ਉਸ ਇੰਸਟੀਚਿਊਟ ਦੇ ਡਾਇਰੈਕਟਰ ਨੇ ਦੱਸਿਆ ਆ 37 ਨਿਊਕਲੀਅਰ ਫਿਊਲ ਸੈਲਜ਼ ਇਸ ਦੀ ਕੋਰ ਫੈਸਿਲਿਟੀ ਦੇ ਵਿੱਚ ਕਹਿੰਦੇ ਆ ਉਹ ਲੋਡ ਕੀਤੇ ਗਏ ਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਸ਼ੈਲਿੰਗ ਹੋਣ ਦੇ ਬਾਵਜੂਦ ਜਿਹੜੀ ਲੈਬ ਆ ਉਹ ਡੈਮੇਜ ਨਹੀਂ ਹੋਈ ਹੈਗੀ। ਸੋ ਇਹ ਵੀ ਇੱਕ ਖਤਰਾ ਹਰਜੋਤ ਸਿੰਘ ਜੀ ਵੱਖਰੇ ਤੌਰ ਦਾ ਬਣਿਆ ਹੋਇਆ ਆ ਵੀ ਜਿੱਦਾਂ ਚਰਨੋਬਲ ਸੀ ਤੇ ਇੱਕ ਹੋਰ ਨਿਊਕਲੀਅਰ ਪਾਵਰ ਪਲਾਂਟ ਸੀਗਾ ਉਸ ਦੇ ਉੱਤੇ ਵੀ ਰੂਸ ਦੀਆਂ ਫੌਜਾਂ ਦੁਆਰਾ ਹਮਲੇ ਕੀਤੇ ਜਾ ਰਹੇ ਆ।